ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 13 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅੱਜ ਦੀਆਂ ਪਹਿਲੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲੀ ਖਬਰ ਸਾਡੀ ਜਿਹੜੀ ਆ ਗੋਲਡਨ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਆ। ਅੱਜ ਕੈਲੀਫੋਰਨੀਆ ਦੇ ਗਵਰਨਰ ਨੇ ਇਹ ਕਹਿਤਾ ਹੈ ਵੀ ਯੂਨੀਵਰਸਲ ਜਿਹੜੀ ਆ ਇਨਡੋਰ ਮਾਸਕ ਮੈਂਡੇਟ ਹੋਊਗੀ। ਸੋ ਅੰਦਰ ਜਿੱਥੇ ਵੀ ਆਫਿਸ ਦੇ ਵਿੱਚ ਆ ਜਾਂ ਤੁਸੀਂ ਰੈਸਟੋਰੈਂਟ ਦੇ ਵਿੱਚ ਆ, ਈਵਨ ਦੋ ਤੁਸੀਂ ਵੈਕਸੀਨੇਟਡ ਹੈਗੇ ਆ ਨਹੀਂ ਵੀ ਵੈਕਸੀਨੇਟਡ, ਤੁਹਾਨੂੰ ਜਿਹੜਾ ਮਾਸਕ ਉਹ ਪਾਉਣਾ ਪਊਗਾ। ਆਪਾਂ ਪਿਛਲੇ ਹਫ਼ਤਿਆਂ ਦੇ ਦੌਰਾਨ ਦੇਖਿਆ ਸੀ ਬਹੁਤ ਜਗ੍ਹਾ ਦੇ ਉੱਤੇ ਲੋਕ ਜਿਹੜੇ ਆ ਉਹ ਮਾਸਕ ਪਾਉਂਦੇ ਸੀ, ਕਈ ਜਗ੍ਹਾ ਨਹੀਂ ਵੀ ਪਾਉਂਦੇ। ਵੱਖ-ਵੱਖ ਕਾਉਂਟੀਜ਼ ਦੇ ਵਿੱਚ ਆਪਾਂ ਦੇਖਦੇ ਹਾਂ ਬੇ ਏਰੀਆ ਕੈਲੀਫੋਰਨੀਆ ਦੇ ਵਿੱਚ ਲੋਕ ਜ਼ਿਆਦਾ ਕੇਅਰਫੁੱਲ ਆ। ਮੋਸਟਲੀ ਤੁਸੀਂ ਦੇਖ ਸਕਦੇ ਆ ਸਟੋਰਾਂ ਦੇ ਅੰਦਰ ਜਾਂ ਹੋਰ ਲੋਕ ਮਾਸਕ ਪਾ ਕੇ ਜਾਂਦੇ ਆ, ਪਰ ਫ੍ਰਿਜ਼ਨੋ ਬੇਕਰਸਫੀਲਡ ਜਾਓ ਤੇ ਤੁਹਾਨੂੰ ਬਹੁਤ ਘੱਟ ਲੋਕ ਮਿਲੂਗੇ ਜਿਹੜੇ ਮਾਸਕ ਪਾ ਕੇ ਜਾਂਦੇ ਆ। ਸੋ ਕੈਲੀਫੋਰਨੀਆ ਸਟੇਟ ਨੇ ਇਹ ਰੀਇੰਪੋਜ਼ ਕਰ ਦਿੱਤੀ ਆ ਇਨਡੋਰ ਮਾਸਕ ਮੈਂਡੇਟ। ਕੈਲੀਫੋਰਨੀਆ ਹੈਲਥ ਤੇ ਹਿਊਮਨ ਸਰਵਿਸਿਜ਼ ਦੇ ਜਿਹੜੇ ਸੈਕਟਰੀ ਆ ਡਾਕਟਰ ਮਾਰਕ ਗੈਲੀ, ਉਹਨਾਂ ਨੇ ਅਪਡੇਟਡ ਪਾਲਿਸੀ ਇਸ਼ੂ ਕੀਤੀ ਆ। ਕਹਿੰਦੇ ਪਈ ਕਰੋਨਾ ਵਾਇਰਸ ਨਾਲ ਪੋਜ਼ਿਟਿਵ ਕੇਸਾਂ ਦੀ ਗਿਣਤੀ 'ਚ ਕਾਫੀ ਵਾਧਾ ਹੋਇਆ ਆ। ਇਹ ਥੈਂਕਸ ਗਿਵਿੰਗ ਦੀਆਂ ਜਿਹੜੀਆਂ ਛੁੱਟੀਆਂ ਆ ਉਹਨਾਂ ਤੋਂ ਬਾਅਦ ਹੋਇਆ ਹੈਗਾ। ਸੋ ਉਸ ਡਰ ਦੇ ਮਾਰੇ ਹੋਏ ਜਿਹੜੇ ਸਟੇਟ ਦੇ ਆਫੀਸ਼ੀਅਲਸ ਆ ਉਹ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਹੁਣ ਕ੍ਰਿਸਮਸ ਆਉਣੀ ਹੈਗੀ ਆ ਤੇ ਲੋਕਾਂ ਦਾ ਇਕੱਠ ਹੋਊਗਾ। ਲੋਕ ਆਮ ਹੁਣ ਬੜਬੜੀਆਂ ਮੀਟਿੰਗਸ ਬੜਬੜੇ ਪਾਰਟੀਆਂ ਕਰਨ ਲੱਗ ਪਏ ਆ ਤੇ ਗੇਮਸ ਤੇ ਜਾਂਦੇ ਆ ਤੇ ਉਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਖਤਰਾ ਬਣਿਆ ਹੋਇਆ ਹੈਗਾ ਆ। ਸੋ ਜਿਹੜੀਆਂ ਇਹ ਰਿਸਟ੍ਰਿਕਸ਼ਨਸ ਲਾਈਆਂ ਗਈਆਂ ਆ ਇਹਦੇ ਵਿੱਚ ਇੱਕ ਇਹ ਵੀ ਚੀਜ਼ ਐਡ ਕੀਤੀ ਗਈ ਆ ਵੀ ਜੇ ਤੁਸੀਂ ਵੱਡੀ ਈਵੈਂਟ ਅਟੈਂਡ ਕਰਦੇ ਆ ਜਿਹਦੇ ਵਿੱਚ 1000 ਤੋਂ ਵੱਧ ਲੋਕ ਹੈਗੇ ਆ, ਜਿੱਦਾਂ ਕਿ ਕੰਸਰਟ ਹੋ ਗਏ, ਸਪੋਰਟਸ ਈਵੈਂਟਸ ਹੋ ਗਈਆਂ, ਚਾਹੇ ਕੋਈ ਪਾਰਟੀ ਵੀ ਹੋ ਗਈ, ਤੇ ਤੁਹਾਨੂੰ ਜਿਹੜਾ ਆ 24 ਘੰਟੇ ਦੇ ਵਿੱਚ ਜਿਹੜਾ ਆ ਉਹ ਟੈਸਟ ਲੈਣਾ ਪਊਗਾ ਕਰੋਨਾ ਵਾਇਰਸ ਦਾ। ਸੋ ਇਸ ਦੇ ਨਾਲ ਅਨਾਉਂਸਮੈਂਟ ਦੇ ਨਾਲ ਕੈਲੀਫੋਰਨੀਆ USA ਦੇ ਵਿੱਚ ਅੱਜ 9ਵੀਂ ਸਟੇਟ ਬਣ ਗਈ ਹੈਗੀ ਆ ਜਿਨ੍ਹਾਂ ਨੇ ਇਨਡੋਰ ਮਾਸਕਿੰਗ ਦੀ ਰਿਕੁਆਇਰਮੈਂਟ ਨੂੰ ਮੈਂਡੇਟ ਕਰ ਦਿੱਤਾ, ਜ਼ਰੂਰੀ ਕਰ ਦਿੱਤਾ ਹੈਗਾ ਆ। ਇਸ ਤੋਂ ਬਿਨਾਂ ਚਾਹੇ ਤੁਸੀਂ ਵੈਕਸੀਨੇਟਡ ਆ ਨਹੀਂ ਵੀ ਵੈਕਸੀਨੇਟਡ, ਹੋਰ ਸਟੇਟਾਂ ਜਿਹੜੀਆਂ ਵਾਸ਼ਿੰਗਟਨ, ਓਰੇਗਨ, ਨੇਵਾਡਾ, ਹਵਾਈ, ਨਿਊ ਮੈਕਸੀਕੋ, ਇਲੀਨਾਇਸ, ਨਿਊਯਾਰਕ, ਕਨੈਟੀਕਟ, ਵਾਸ਼ਿੰਗਟਨ DC ਜਿਹੜੇ ਆ ਉੱਥੇ ਵੀ ਇਹ ਰਿਕੁਆਇਰਮੈਂਟਸ ਹੈਗੀਆਂ ਆ। ਜੇ ਕੈਲੀਫੋਰਨੀਆ ਦੇ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਕਰੋਨਾ ਵਾਇਰਸ ਦੇ ਪੋਜ਼ਿਟਿਵ ਕੇਸਾਂ ਦੀ ਗਿਣਤੀ 'ਚ 47% ਵਾਧਾ ਹੋਇਆ ਆ, ਜਿਹੜਾ ਕਿ 9.6 ਕੇਸਿਸ ਪਰ 100,000 ਤੋਂ 14 ਕੇਸਿਸ ਪਰ 100,000 ਤੱਕ ਹੋ ਗਿਆ ਹੈਗਾ ਆ। ਕੈਲੀਫੋਰਨੀਆ ਦੇ ਵਿੱਚ 64.8% ਜਿਹੜੀ ਸਟੇਟ ਦੀ ਪੋਪੂਲੇਸ਼ਨ ਆ ਉਹ ਇਸ ਟਾਈਮ ਵੈਕਸੀਨੇਟਡ ਹੈਗੀ ਆ। ਜੇ ਓਵਰਆਲ ਆਪਾਂ USA ਦੀ ਗੱਲ ਕਰਦੇ ਜਾਈਏ, USA ਦੇ ਵਿੱਚ ਹੁਣ ਤੱਕ ਅੱਜ ਤੱਕ 8 ਲੱਖ ਲੋਕਾਂ ਦੀ ਜਿਹੜੀ ਮੌਤ ਆ ਉਹ ਹੋ ਚੁੱਕੀ ਆ ਤੇ ਕਹਿੰਦੇ ਵੀ ਜੇ ਇਹ ਦੇਖਦੇ ਜਾਈਏ 100 ਬਜ਼ੁਰਗ ਦੇ ਪਿੱਛੇ ਇੱਕ ਜਾਣੇ ਦੀ ਜਿਹੜੀ ਮੌਤ ਆ ਅਡਲਟ ਦੀ ਉਹ ਹੋ ਗਈ ਆ ਕਰੋਨਾ ਵਾਇਰਸ ਦੇ ਨਾਲ। ਸੋ ਇਹ ਬਹੁਤ ਵੱਡਾ ਫਿਕਰ ਹੈਗਾ ਆ। 4500 ਤੋਂ ਵੱਧ ਨਵੇਂ ਕੇਸ ਹਰ ਰੋਜ਼ ਹੁਣ ਕੈਲੀਫੋਰਨੀਆ 'ਚ ਰਿਪੋਰਟ ਹੋਣੇ ਸ਼ੁਰੂ ਹੋ ਗਏ ਆ। ਬਹੁਤ ਹੀ ਫਿਕਰਮੰਦ ਵਾਲੀ ਗੱਲ ਆ। ਨਿਊਯਾਰਕ ਦੇ ਵਿੱਚ 10,500 ਨਵੇਂ ਕੇਸ ਪਰ ਦਿਨ ਦੇ ਹਿਸਾਬ ਨਾਲ ਜਿਹੜੇ ਆ ਉਹ ਆ ਰਹੇ ਹੈਗੇ ਆ। ਸੋ ਇਹ ਹੁਣ ਦੇਖੋ ਸਿਚੁਏਸ਼ਨ ਕਿੱਥੇ ਕੁ ਬਣਦੀ ਹੈਗੀ ਆ, ਪਰ ਇੱਕ ਵਾਰੀ ਫੇਰ ਕਲੀਅਰ ਕਰਦੇ ਜਾਈਏ, ਕੈਲੀਫੋਰਨੀਆ ਸਟੇਟ ਦੇ ਵਿੱਚ ਇਨਡੋਰ ਮਾਸਕ ਮੈਂਡੇਟ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਹੈਗੀ ਆ ਕਿਉਂਕਿ ਓਮੀਕਰੋਨ ਦੇ ਕੇਸਾਂ ਦੀ ਗਿਣਤੀ ਕਾਫੀ ਜ਼ਿਆਦਾ ਹੋਈ ਆ। ਹੁਣ ਛੁੱਟੀਆਂ ਕਰਕੇ ਲੋਕਾਂ ਨੇ ਟਰੈਵਲ ਕਰਨਾ ਤੇ ਸਟੇਟ ਨਹੀਂ ਚਾਹੁੰਦੀ ਵੀ ਸਾਡੇ ਜਿਹੜੇ ਕੇਸ ਆ ਉਹਨਾਂ ਦੇ ਵਿੱਚ ਜ਼ਿਆਦਾ ਜਿਹੜੀ ਆ ਹੋਰ ਵਾਧਾ ਹੋਵੇ। ਅਗਲੀ ਖਬਰ ਐਮਾਜ਼ੋਨ ਦੇ ਵਿੱਚ ਜਿਹੜੇ ਲੋਕਾਂ ਦੀ ਮੌਤ ਹੋਈ ਆ ਉਹਨੂੰ ਲੈ ਕੇ ਆ।
ਐਮਾਜ਼ੋਨ ਦੀ ਬਹੁਤ ਜ਼ਿਆਦਾ ਹੁਣ ਕ੍ਰਿਟਿਸਿਜ਼ਮ ਹੋ ਰਿਹਾ ਆ ਵੀ ਸੇਫਟੀ ਨੂੰ ਲੈ ਕੇ, ਕਿਉਂਕਿ ਜਦੋਂ ਟੋਰਨੈਡੋ ਨੇ ਹਿੱਟ ਕੀਤਾ ਇਲੀਨਾਇਸ ਦੇ ਵਿੱਚ ਜਿਹਦੇ ਨਾਲ 6 ਜਣਿਆਂ ਦੀ ਮੌਤ ਹੋ ਗਈ ਆ, ਕਹਿੰਦੇ ਵੀ ਕੰਪਨੀ ਬਹੁਤ ਕੁਝ ਕਰ ਸਕਦੀ ਸੀ। ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਐਮਾਜ਼ੋਨ ਦੇ ਜਿਹੜੇ EMPLOYEES ਆ, ਜਿਹੜੇ ਵੇਅਰ ਹਾਊਸਸ 'ਚ ਕੰਮ ਕਰਦੇ ਆ, ਉਹਨਾਂ ਨੂੰ ਆਪਣੇ ਫੋਨ ਅੰਦਰ ਲਿਜਾਣ ਦੇ ਉੱਤੇ ਜਿਹੜਾ ਆ ਇੱਕ ਤਰ੍ਹਾਂ ਨਾਲ ਬੈਨ ਲੱਗਾ ਹੋਇਆ ਆ। ਕਹਿੰਦੇ ਵੀ ਜੇ EMPLOYEES ਦੇ ਕੋਲ ਆਪਣੇ ਫੋਨ ਹੁੰਦੇ ਤੇ ਉਹ ਕਾਫੀ ਗਿਣਤੀ ਦੇ ਵਿੱਚ ਬਚ ਸਕਦੇ ਸੀਗੇ, ਕਿਉਂਕਿ ਉਹ ਆਪਣੀ ਲੋਕੇਸ਼ਨ ਜਿਹੜੀ ਆ ਉਹ ਦੱਸ ਸਕਦੇ ਸੀ ਕਿੱਥੇ ਅਸੀਂ ਮਲਬੇ ਦੇ ਵਿੱਚ ਦੱਬੇ ਹੋਏ ਹੈਗੇ ਆ। ਸੋ ਇਹ ਕਾਫੀ ਜ਼ਿਆਦਾ ਜਿਹੜਾ ਐਮਾਜ਼ੋਨ ਕੰਪਨੀ ਦਾ ਅੱਜ ਵਿਰੋਧ ਹੋ ਰਿਹਾ ਹੈਗਾ। ਇੱਕ ਵਾਰੀ ਫੇਰ ਜੇ ਆਪਾਂ ਕੰਟਕੀ ਦੀ ਗੱਲ ਕਰਦੇ ਜਾਈਏ, ਹੁਣ ਤੱਕ 74 ਲੋਕਾਂ ਦੀ ਮੌਤ ਜਿਹੜੀ ਆ ਕਨਫਰਮ ਹੋ ਚੁੱਕੀ ਆ, ਜਿੱਥੇ 50 ਤੋਂ ਵੱਧ ਟੋਰਨੈਡੋਜ਼ ਕੰਟਕੀ ਸਟੇਟ 'ਚ ਆਏ ਸੀ। ਨਾਲ ਦੀ ਨਾਲ 6 ਦੇ ਕਰੀਬ ਹੋਰ ਸਟੇਟਸ ਜਿਸ ਤਰ੍ਹਾਂ ਟੈਨਸੀ, ਇਲੀਨਾਇਸ, ਉਹਨਾਂ ਦੇ ਵਿੱਚ ਵੀ ਜਿਹੜੇ ਟੋਰਨੈਡੋਜ਼ ਆਏ ਸੀ। 100 ਲੋਕ ਹਜੇ ਵੀ ਅਨਅਕਾਊਂਟਡ ਫॉर ਹੈਗੇ ਆ। ਜਿਹੜੇ ਕੰਟਕੀ ਦੇ ਗਵਰਨਰ ਆ ਬਸ਼ੀਰ, ਉਹਨਾਂ ਨੇ ਅਨਾਉਂਸ ਕੀਤਾ ਸੀ ਵੀ ਮੈਨੂੰ ਲੱਗਦਾ 100 ਤੋਂ ਵੱਧ ਲੋਕਾਂ ਦੀ ਮੌਤ ਜਿਹੜੀ ਆ ਕੰਟਕੀ ਦੇ ਵਿੱਚ ਹੋ ਗਈ ਹੋਊਗੀ, ਪਰ ਜਿਸ ਹਿਸਾਬ ਨਾਲ ਹੁਣ ਦੱਸਿਆ ਵੀ 74 ਕਨਫਰਮ ਡੈਡ ਆ, 100 ਸਟਿਲ ਅਨਅਕਾਊਂਟਡ ਫॉर ਆ ਇਕੱਲੇ ਕੰਟਕੀ ਦੇ ਵਿੱਚ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮੌਤਾਂ ਦੀ ਗਿਣਤੀ ਦੇ ਵਿੱਚ ਕਾਫੀ ਵਾਧਾ ਦਿਸੂਗਾ। ਪੂਰੇ ਦੇ ਪੂਰੇ ਜਿਹੜੇ ਟਾਊਨ ਆ ਟੋਟਲੀ ਜਿਹੜੇ ਆ ਫਲੈਟ ਹੋ ਗਏ ਹੈਗੇ ਆ। ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਹੋਈ ਆ ਤੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਪੂਰੀ ਤਰ੍ਹਾਂ ਕੰਟਕੀ ਦੀ ਹੈਲਪ ਕਰਾਂਗੇ। ਹੋਰ ਵੀ ਸਟੇਟਸ ਤੋਂ ਕਾਫੀ ਹੈਲਪ ਜਿਹੜੀ ਆ ਉਹ ਜਾ ਰਹੀ ਹੈਗੀ ਆ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਅੱਜ ਐਟਮੋਸਫੈਰਿਕ ਰਿਵਰ ਕਰਕੇ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਆ। ਕਹਿੰਦੇ ਪਈ 12 ਇੰਚ ਤੱਕ 1 ਫੁੱਟ ਯਾਨੀ ਕਿ ਮੀਂਹ ਪੈਣ ਦੇ ਪੂਰੇ ਅਸਾਰ ਆ। ਲਗਾਤਾਰ 48 ਘੰਟੇ ਮੀਂਹ ਪੈਂਦਾ ਰਹੂਗਾ। ਅੱਜ ਕਾਫੀ ਨੁਕਸਾਨ ਵੀ ਹੋਇਆ ਹੈਗਾ ਆ। ਕਈ ਜਗ੍ਹਾ ਦੇ ਉੱਤੇ ਟਰੀ ਜਿਹੜੇ ਆ ਉਹ ਜੜ੍ਹਾਂ ਤੋਂ ਪੁੱਟੇ ਗਏ ਹੈਗੇ ਆ। ਐਕਸੀਡੈਂਟ ਵੀ ਲੋਕਾਂ ਦੇ ਕਾਫੀ ਹੋਏ ਆ। ਤੇ ਜਿਹੜੀ ਸਨੋ ਆ, ਕਹਿੰਦੇ ਪਈ 100 ਇੰਚ ਤੱਕ ਜਿਹੜੀ ਸਨੋ ਆ ਲੇਕ ਤਾਹੋ ਵਾਲਾ ਏਰੀਆ ਆ ਉੱਥੇ ਪੈ ਸਕਦੀ ਹੈਗੀ ਆ। ਹਾਇਰ ਪੀਕਸ ਦੇ ਵਿੱਚ ਇਹ ਜਿਹੜੀ ਜ਼ਿਆਦਾ ਹੋਊਗੀ। ਲੈਵਲ 3 ਜਾਂ 4 ਦੀ ਜਿਹੜੀ ਥ੍ਰੈਟ ਹੈਗੀ ਆ ਐਕਸਟ੍ਰੀਮ ਰੇਨਫਾਲ ਦੀ, ਜਿਹਦੇ ਨਾਲ ਕੁਝ ਏਰੀਏ ਦੇ ਵਿੱਚ ਫਲੱਡਿੰਗ ਵੀ ਆ ਸਕਦੀ ਹੈਗੀ ਆ। ਸੋ ਈਵਨ ਦੋ ਆਪਾਂ ਨੂੰ ਸਟੇਟ ਆਫ ਕੈਲੀਫੋਰਨੀਆ 'ਚ ਮੀਂਹ ਦੀ ਬਹੁਤ ਜ਼ਰੂਰਤ ਆ, ਪਰ ਜੇ ਇੱਕਦਮ ਬਹੁਤ ਜ਼ਿਆਦਾ ਪੈਂਦਾ ਹੈ ਤੇ ਉਹਦਾ ਨੁਕਸਾਨ ਵੀ ਹੁੰਦਾ ਆ। ਪਰ ਜੇ ਹੌਲੀ ਹੌਲੀ ਜਿਹੜਾ ਮੀਂਹ ਪੈ ਰਿਹਾ ਉਹ ਫਿਰ ਬਹੁਤ ਵਧੀਆ ਹੈਗਾ। ਅਗਲੀ ਖਬਰ ਵਾਈਟ ਹਾਊਸ ਤੋਂ ਆ ਰਹੀ ਆ। ਵਾਈਟ ਹਾਊਸ ਨੇ ਅੱਜ ਇੱਕ ਨਵੀਂ ਪਲਾਨ ਰਿਲੀਜ਼ ਕੀਤੀ ਆ, ਜਿਹਦੇ ਵਿੱਚ ਜਿਹੜਾ US ਆ ਉਹ ਇਲੈਕਟ੍ਰਿਕ ਵਹੀਕਲ ਚਾਰਜਿੰਗ ਨੈਟਵਰਕ ਜਿਹੜਾ ਆ ਬਹੁਤ ਸਟਰੋਂਗ ਕਰਨ ਜਾ ਰਿਹਾ ਆ। 5 ਲੱਖ ਤੋਂ ਵੱਧ ਸਟੇਸ਼ਨਸ USA ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਤੇ ਸੈਟਅਪ ਕੀਤੇ ਜਾਊਗੇ। $7.5 ਬਿਲੀਅਨ ਇਸ ਦੇ ਉੱਤੇ ਜਿਹੜਾ ਖਰਚਾ ਆਊਗਾ। ਬਿਲਡ ਬੈਕ ਬੈਟਰ ਐਕਟ ਦੇ ਅੰਦਰ ਇਹ ਜਿਹੜਾ ਇਨਫਰਾਸਟ੍ਰਕਚਰ ਬਿੱਲ ਆ, ਇੰਨਾ ਪੈਸਾ ਜਿਹੜਾ $7.5 ਬਿਲੀਅਨ ਆ ਉਹ ਇਸ ਕੰਮ ਦੇ ਲਈ ਰੱਖਿਆ ਗਿਆ ਆ। ਇਹ ਇੱਕ ਬਹੁਤ ਵਧੀਆ ਚੀਜ਼ ਆ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਇਲੈਕਟ੍ਰਿਕ ਕਾਰਾਂ ਆ ਉਹ ਪੂਰੀ ਜ਼ੋਰ ਸ਼ੋਰ ਦੇ ਨਾਲ ਅਮਰੀਕਾ ਦੇ ਵਿੱਚ ਆ ਰਹੀਆਂ ਆ, ਤੇ ਦੂਸਰੀਆਂ ਕਾਰਾਂ ਆ ਜਿਹੜੀਆਂ ਉਹਨਾਂ ਦੀ ਜਿਹੜੀ ਆ ਹੁਣ ਛੁੱਟੀ ਹੋਊਗੀ ਬਹੁਤ ਜਲਦੀ। ਕੁਝ ਕੁ ਆਪਾਂ ਲੋਕਲ ਖਬਰਾਂ ਵੱਲ ਚੱਲੀਏ। ਸੈਕਰਾਮੈਂਟੋ ਤੋਂ ਖਬਰ ਆ ਰਹੀ ਆ। ਸੈਕਰਾਮੈਂਟੋ ਜਿਹੜੀ ਸਿਟੀ ਆ, ਉਹਨਾਂ ਨੇ ਇਹ ਕਿਹਾ ਵੀ ਫਲੱਡਿੰਗ ਦੇ ਲਈ ਸਾਡੇ ਜਿਹੜੇ ਰੈਜ਼ੀਡੈਂਟਸ ਆ ਉਹ ਪੂਰੀ ਤਰ੍ਹਾਂ ਪ੍ਰਿਪੇਅਰ ਹੋਣੇ ਚਾਹੀਦੇ ਆ, ਕਿਉਂਕਿ ਵਿੰਡਸ ਜਿਹੜੀਆਂ ਆ, ਹਵਾਵਾਂ 45 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਤੇਜ਼ ਚੱਲ ਰਹੀਆਂ ਹੈਗੀਆਂ। ਨੈਸ਼ਨਲ ਵੈਦਰ ਸਰਵਿਸ ਨੇ ਇਹ ਅਨਾਉਂਸ ਕੀਤਾ ਹੈਗਾ। ਅੱਜ ਪੂਰੀ ਤਰ੍ਹਾਂ ਹਵਾ ਬਹੁਤ ਜ਼ੋਰ ਨਾਲ ਚੱਲਦੀ ਰਹੀ। ਮੀਂਹ ਦੇ ਬਹੁਤ ਜਿਹੜਾ ਜ਼ੋਰ ਦੇ ਨਾਲ ਪਿਆ ਹੈਗਾ। ਕਹਿੰਦੇ ਵੀ ਜੇ ਕਿਸੇ ਤਰ੍ਹਾਂ ਦੀ ਸਟਰੀਟ 'ਚ ਫਲੱਡਿੰਗ ਹੁੰਦੀ ਆ, ਸੈਕਰਾਮੈਂਟੋ ਦੀ ਪੁਲਿਸ ਡਿਪਾਰਟਮੈਂਟ ਕਹਿ ਰਹੀ ਆ, ਤੇ ਸਾਨੂੰ 311 ਦੇ ਉੱਤੇ ਕਾਲ ਕਰੋ ਜਾਂ 311 ਐਪ ਜਿਹੜੀ ਆ ਉਸ ਨੂੰ ਯੂਜ਼ ਕਰੋ। 911 ਨੂੰ ਉਦੋਂ ਹੀ ਕਾਲ ਕਰਨਾ ਜਦੋਂ ਬਹੁਤ ਜ਼ਿਆਦਾ ਐਮਰਜੈਂਸੀ ਆ, ਤੇ ਜੇ ਕਿਸੇ ਦੇ ਸੱਟ ਵਗੈਰਾ ਲੱਗ ਗਈ ਹੈਗੀ, ਕਿਉਂਕਿ ਉਹਨਾਂ ਨੂੰ ਕਾਲਸ ਬਹੁਤ ਜ਼ਿਆਦਾ ਜਾ ਰਹੀਆਂ ਹੈਗੀਆਂ ਆ। ਤੇ ਸਮੱਡ ਜਿਹੜੀ ਇਲੈਕਟ੍ਰਿਸਿਟੀ ਵਾਲੀ ਕੰਪਨੀ ਹੈਗੀ ਆ ਸੈਕਰਾਮੈਂਟੋ ਦੇ ਵਿੱਚ, ਉਹਨਾਂ ਨੇ ਵੀ ਅਨਾਉਂਸ ਕੀਤਾ 29,013 ਲੋਕ ਇਸ ਟਾਈਮ ਬਿਨਾਂ ਜਿਹੜੀ ਆ ਬਿਜਲੀ ਤੋਂ ਹੈਗੇ ਆ। ਜਿਹੜੀਆਂ ਦੋ ਵੱਖ-ਵੱਖ ਇਨਸੀਡੈਂਟਸ ਦੇ ਵਿੱਚ, ਇੱਕ ਸਿਟਰਸ ਸਾਈਡਸ ਦੇ ਵਿੱਚ 13,000 ਦੇ ਕਰੀਬ ਲੋਕ,
ਤੇ 11,940 ਲੋਕ ਜਿਹੜੇ ਆ ਐਲ ਗਰੋਵ ਏਰੀਏ ਦੇ ਵਿੱਚ ਬਿਜਲੀ ਤੋਂ ਬਿਨਾਂ ਹੈਗੇ ਆ। ਸਮਰਟ ਦਾ ਜਿਹੜਾ ਕ੍ਰਿਊ ਆ ਬਹੁਤ ਜ਼ੋਰ ਸ਼ੋਰ ਦੇ ਨਾਲ ਕੰਮ ਕਰ ਰਿਹਾ ਵੀ ਛੇਤੀ ਤੋਂ ਛੇਤੀ ਜਿਹੜੇ ਲੋਕ ਆ ਉਹਨਾਂ ਨੂੰ ਇਹ ਬਿਜਲੀ ਪਹੁੰਚਾਈ ਜਾਵੇ, ਪਰ ਜਿਹੜਾ ਵੈਦਰ ਆ ਉਹ ਕਾਫੀ ਖਰਾਬ ਹੈਗਾ ਆ। ਇਸੇ ਤਰ੍ਹਾਂ ਸੈਕਰਾਮੈਂਟੋ ਤੋਂ ਇੱਕ ਹੋਰ ਖਬਰ ਆ ਰਹੀ ਆ। ਸੈਕਰਾਮੈਂਟੋ ਦੇ ਵਿੱਚ ਸ਼ੈਲਡਨ ਹਾਈ ਸਕੂਲ ਜਿਹੜਾ ਆ ਉੱਥੇ ਉਸ ਕੈਂਪਸ ਨੂੰ ਅੱਗ ਲੱਗ ਗਈ ਤੇ ਇੱਕ ਬਿਲਡਿੰਗ ਜਿਹੜੀ ਆ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਸੋ ਫਾਇਰ ਕਰੂ ਜਿਹੜਾ ਆ ਉਹਨੂੰ ਵੀ ਪੂਰੀ ਤਰ੍ਹਾਂ ਬੁਝਾਉਣ ਦੇ ਵਿੱਚ ਲੱਗਾ ਹੋਇਆ ਹੈਗਾ ਆ। ਅਗਲੀ ਖਬਰ ਕੁਝ ਲੋਕਲ ਜਿਹੜੀਆਂ ਹੈਗੀਆਂ ਉਹ ਫ੍ਰਿਜ਼ਨੋ ਤੋਂ ਆ। ਫ੍ਰਿਜ਼ਨੋ ਦੇ ਵਿੱਚ ਜਿਹੜਾ ਸਟਾਰਮ ਆ ਰਿਹਾ ਹੈਗਾ ਮੀਂਹ ਵਾਲਾ, ਕਹਿੰਦੇ ਭਈ ਇਹ ਡਰਾਊਟ ਨੂੰ ਤਾਂ ਨਹੀਂ ਖਤਮ ਕਰੂਗਾ ਪਰ ਬਹੁਤ ਕੁਝ ਚੰਗੀਆਂ ਚੀਜ਼ਾਂ ਕਰੂਗਾ, ਕਿਉਂਕਿ ਕੋਲਡ ਆ ਇਹਦੇ ਨਾਲ ਜਿਹੜੀਆਂ ਹਾਇਰ ਅਪ ਏਰੀਆਜ਼ ਹੈਗੇ ਆ, ਜਿਹੜੀਆਂ ਹਿਲਸ ਆ ਉਹਨਾਂ ਦੇ ਉੱਤੇ 2 ਇੰਚ ਤੱਕ ਜਿਹੜਾ ਆ, ਕਿਉਂਕਿ ਮੀਂਹ ਪੈਣਾ ਆ ਤੇ ਉਹਦੇ ਨਾਲ ਸਨੋ ਕਾਫੀ ਇੰਚ ਪੈ ਸਕਦੀ ਆ, ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਫ੍ਰਿਜ਼ਨੋ ਦੇ ਲਈ ਬਹੁਤ, ਫ੍ਰਿਜ਼ਨੋ ਜਾਂ ਸਨਮਾਈਕਿਨ ਕਾਉਂਟੀ ਆ ਉਸ ਲਈ ਫਾਇਦਾ ਹੋਊਗਾ। 5 ਤੋਂ 8 ਫੁੱਟ ਤੱਕ ਜਿਹੜੀ ਸਨੋ ਆ ਉਹ ਜਿਹੜੇ ਸਿਆਰਾ ਮਾਊਂਟਨਸ ਆ ਉਹਨਾਂ ਦੇ ਵਿੱਚ ਪੈ ਸਕਦੀ, ਜਿਹੜੇ 5000 ਫੁੱਟ ਤੋਂ ਉਚਾਈ ਤੋਂ ਉੱਪਰ ਵਾਲੇ ਹੈਗੇ ਆ। ਇਸੇ ਤਰ੍ਹਾਂ ਇੱਕ ਹੋਰ ਖਬਰ ਫ੍ਰਿਜ਼ਨੋ ਏਰੀਏ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਸਕੂਲ ਦੇ ਜਿਹੜੇ ਸੁਪਰਡੈਂਟ ਆ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜਾ ਆਹ ਸਾਲ ਆ ਸਕੂਲ ਦੇ ਲਈ ਉਹ 2020 ਦੇ ਨਾਲੋਂ ਵੀ ਕਾਫੀ ਹਾਰਡਰ ਸੀ, ਕਾਫੀ ਸਖਤ ਸੀ, ਤੇ ਕਿਉਂਕਿ ਟੀਚਰਸ ਨੂੰ ਜਿਹੜਾ ਹੈਂਡਲ ਕਰਨਾ ਆ ਬੱਚਿਆਂ ਨੂੰ ਉਹ ਬਹੁਤ ਮੁਸ਼ਕਲ ਹੈਗਾ। ਕਿਸ ਤਰ੍ਹਾਂ ਆਨਲਾਈਨ ਕਲਾਸਿਸ ਘਰਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣੀਆਂ, ਕਿਉਂਕਿ ਕਈ ਏਰੀਏ ਇੱਦਾਂ ਦੇ ਆ ਜਿੱਥੇ ਜਿਹੜੇ ਕਾਫੀ ਗਰੀਬ ਪਰਿਵਾਰ ਆ ਉਹਨਾਂ ਦੇ ਕੋਲ ਇੰਟਰਨੈਟ ਸਰਵਿਸ ਨਹੀਂ, ਜਾਂ ਜੇ ਇੰਟਰਨੈਟ ਸਰਵਿਸ ਹੈਗੀ ਆ ਪੇਰੈਂਟਸ ਇੰਨੇ ਪੜ੍ਹੇ ਲਿਖੇ ਨਹੀਂ ਹੈਗੇ ਜਿਹੜੇ ਆਪਣੇ ਬੱਚਿਆਂ ਦੀ ਹੈਲਪ ਕਰ ਸਕਦੇ ਹੋਣ। ਸੋ ਆਉਣ ਵਾਲੇ ਸਮੇਂ 'ਚ ਹੁਣ ਕਿਹੜੀ ਸਿਚੁਏਸ਼ਨ ਬਣਦੀ ਆ, ਇਹ ਜਿਹੜਾ ਨਵਾਂ ਵੇਰੀਐਂਟ ਆਇਆ ਆ ਉਹ ਤੋਂ ਹੀ ਪਤਾ ਲੱਗੂਗਾ। ਇੱਦਾਂ ਹੀ ਇੱਕ ਫ੍ਰਿਜ਼ਨੋ ਤੋਂ ਹੋਰ ਖਬਰ ਆ ਰਹੀ ਆ। ਰੂਜ਼ ਵੈਲਟ ਹਾਈ ਸਕੂਲ ਜਿਹੜਾ ਆ ਉਹਦੇ ਲਾਗੇ ਸਾਊਥ ਈਸਟ ਫ੍ਰਿਜ਼ਨੋ ਦੇ ਵਿੱਚ ਇੱਕ ਵੇਕੈਂਟ ਬਿਲਡਿੰਗ ਸੀ, ਉਹਨੂੰ ਅੱਗ ਲੱਗ ਗਈ ਟੋਲੈਰੀ ਐਵਨਿਊ ਈਸਟ ਆਫ ਸੀਡਾਰ ਐਵਨਿਊ ਤੇ ਸ਼ਾਮੀ 7 ਵਜੇ ਦੇ ਕਰੀਬ, ਸਵੇਰੇ 7 ਵਜੇ ਦੇ ਕਰੀਬ, ਤੇ ਉਸ ਨੂੰ ਬੁਝਾਉਣ ਦੀ ਕੋਸ਼ਿਸ਼ ਤਾਂ ਪੂਰੀ ਹੋਈ ਪਰ ਬਿਲਡਿੰਗ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਫ੍ਰਿਜ਼ਨੋ ਇੱਕ ਇੱਦਾਂ ਦਾ ਸ਼ਹਿਰ ਆ ਜਿੱਥੇ ਬਹੁਤ ਸਾਰੀਆਂ ਬਿਲਡਿੰਗਸ ਵੇਕੈਂਟ ਹੈਗੀਆਂ ਤੇ ਹਰ ਹਫਤੇ ਤੁਸੀਂ ਦੇਖਦੇ ਆ ਉੱਥੇ ਕਿਸੇ ਨਾ ਕਿਸੇ ਵੱਡੀ ਜਿਹੜੀ ਖਾਸ ਕਰਕੇ ਇੰਡਸਟਰੀਅਲ ਬਿਲਡਿੰਗ ਆ ਉਹਦੇ ਵਿੱਚ ਅੱਗ ਲੱਗ ਜਾਂਦੀ ਹੈਗੀ ਆ ਤੇ ਉਹਦਾ ਨੁਕਸਾਨ ਹੁੰਦਾ। ਸਿਟੀ ਆਫ ਫ੍ਰਿਜ਼ਨੋ ਵੀ ਕੁਛ ਕੋਸ਼ਿਸ਼ ਕਰ ਰਹੀ ਆ ਵੀ ਕਿਸ ਤਰ੍ਹਾਂ ਜਿਹੜੀਆਂ ਇਹ ਵੇਕੈਂਟ ਬਿਲਡਿੰਗਸ ਆ ਉਹਨਾਂ ਨੂੰ ਕੰਟਰੋਲ ਕੀਤਾ ਜਾਵੇ, ਜਾਂ ਉਹਨਾਂ ਦੇ ਜਿਹੜੇ ਮਾਲਕ ਹੈਗੇ ਆ ਉਹਨਾਂ ਨੂੰ ਫਾਈਨ ਕੀਤਾ ਜਾਵੇ, ਜਾਂ ਕਿਸ ਤਰ੍ਹਾਂ ਉਹ ਇਹਨਾਂ ਬਿਲਡਿੰਗਸ ਨੂੰ ਅਪ ਟੂ ਡੇਟ ਰੱਖ ਸਕਦੇ ਹੈਗੇ ਆ। ਤੇ ਜੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ ਸਟਾਕ ਮਾਰਕੀਟ ਦੇ ਵਿੱਚ ਅੱਜ S&P ਇੰਡੈਕਸ ਪੁੱਲ ਬੈਕ ਹੋਇਆ, ਨੈਸਡੈਕ ਵੀ 1.4% ਜਿਹੜਾ ਆ ਉਹ ਡਾਊਨ ਗਿਆ ਹੈਗਾ। 3 ਮੇਜਰ ਇੰਡੈਕਸਸ ਜਿਹੜੇ ਆ ਉਹ ਘਟੇ ਹੈਗੇ। US ਦਾ ਜਿਹੜਾ ਕਰੂਡ ਆਇਲ ਪ੍ਰਾਈਸਿਸ ਆ ਉਹ $71 ਪਰ ਬੈਰਲ ਦੇ ਹਿਸਾਬ ਦੇ ਉੱਤੇ ਟ੍ਰੇਡ ਕਰ ਰਿਹਾ ਹੈਗਾ ਆ। ਬਿਟਕੋਇਨ ਪ੍ਰਾਈਸਿਸ ਵੀ ਜਿਹੜੀਆਂ ਅੱਜ ਘਟੀਆਂ ਹੈਗੀਆਂ, 47,000 ਦੇ ਉੱਤੇ ਬਿਟਕੋਇਨ ਦੀਆਂ ਪ੍ਰਾਈਸਿਸ ਚੱਲ ਰਹੀਆਂ ਹੈਗੀਆਂ। ਸੋ ਇਸੇ ਤਰ੍ਹਾਂ ਜੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੀ ਕੀਮਤ ਕੈਨੇਡਾ ਦੇ $1.28 ਦੇ ਬਰਾਬਰ ਰਹੀ ਆ। ਇੰਡੀਆ ਦਾ ਰੁਪਈਆ ਇੱਕ ਵਾਰੀ ਫੇਰ ਥੱਲੇ ਨੂੰ ਡਿੱਗ ਰਿਹਾ। $1 ਦੀ ਕੀਮਤ ਇੰਡੀਆ ਦੇ 75 ਰੁਪਏ ਤੇ 81 ਪੈਸੇ ਦੇ ਬਰਾਬਰ ਰਹੀ ਆ। ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।